ਯੂਐਸ ਤੇ ਈਰਾਨ ਦੇ ਜਿਹੜੇ ਲੀਡਰਸ ਆ ਉਹ ਪਹੁੰਚੇ ਸਵਿਟਜ਼ਰਲੈਂਡ ਦੇ ਵਿੱਚ। ਉਹ ਉੱਥੇ ਪਹੁੰਚੇ ਤੇ ਉਹਨਾਂ ਨੇ ਆਪਸ ਦੇ ਵਿੱਚ ਉੱਥੇ ਗੱਲਬਾਤ ਕੀਤੀ। ਅਮਰੀਕਾ ਦੀ ਤਰਫੋਂ ਉਪ ਰਾਸ਼ਟਰਪਤੀ ਜੇਡੀ ਵੈਂਸ, ਟਰੰਪ ਦਾ ਜਵਾਈ ਜਿਹੜਾ ਕੁਸ਼ਨਰ ਤੇ ਵਿਟਕੌਫ ਜਿਹੜਾ ਸਪੈਸ਼ਲ ਇਨਵਾਏ ਆ ਉਹ ਉੱਥੇ ਪਹੁੰਚੇ ਸੀ। ਦੂਜੇ ਪਾਸਿਓਂ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਤੇ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਉੱਥੇ ਦੇ ਪਾਰਲੀਮੈਂਟ ਦੇ ਜਿਹੜੇ ਮੇਨ ਹੈਡ ਆ ਉਹ ਉੱਥੇ ਪਹੁੰਚੇ। ਜਿਹੜੇ ਜਹਾਜ਼ ਦੇ ਉੱਤੇ ਹਰਜੋਤ ਸਿੰਘ ਜੀ ਈਰਾਨ ਵਾਲੇ ਆਏ, ਉੱਥੇ ਉਹਨਾਂ ਨੇ ਉਸ ਤਰੀਕੇ ਦੇ ਨਾਲ ਜਿਹੜਾ ਉਹ ਦੇਖਿਆ ਸੀਗਾ, ਲਿਖਿਆ ਹੋਇਆ ਸੀਗਾ ਜਿਹੜੀਆਂ ਕੁੜੀਆਂ ਦੀ ਮੌਤ ਹੋਈ ਸੀਗੀ, ਜਿਹੜੇ ਸਕੂਲ ਦੇ ਬੱਚੇ ਜਿਹੜੇ ਮਾਰੇ ਗਏ ਸੀ, ਉਹਨਾਂ ਦਾ ਨਾਮ ਜਿਹੜਾ ਹੈ ਉੱਥੇ ਲਿਖ ਕੇ ਉਹਨਾਂ ਨੇ ਉੱਥੇ ਐਂਟਰੀ ਜਿਹੜੀ ਉਹ ਕੀਤੀ ਸੀਗੀ। ਸੋ ਸਵਿਟਜ਼ਰਲੈਂਡ ਦੇ ਵਿੱਚ ਇਹਨਾਂ ਦੀ ਵਾਰਤਾਲਾਪ ਜਦੋਂ ਚੱਲ ਰਹੀ ਸੀ, ਉਸੇ ਦਰਮਿਆਨ ਟਰੰਪ ਹੁਣਾਂ ਨੇ ਫੋਨ ਦੇ ਉੱਤੇ ਜਿਹੜੇ ਕੁਛ ਅਜਿਹੇ ਟਰੁਥ ਸੋਸ਼ਲ ਦੇ ਉੱਤੇ ਬਿਆਨ ਜਿਹੜੇ ਉਹ ਦੇ ਦਿੱਤੇ, ਜਿਸ ਤੋਂ ਬਾਅਦ ਦੇ ਵਿੱਚ ਜਿਹੜੀ ਮੀਟਿੰਗ ਆ ਉਹਦਾ ਮਾਹੌਲ ਹੀ ਕਹਿੰਦੇ ਪੂਰੀ ਤਰ੍ਹਾਂ ਬਦਲ ਗਿਆ। ਇੱਥੋਂ ਤੱਕ ਵੀ ਰਿਪੋਰਟ ਆਈਆਂ ਈਰਾਨ ਵਾਲੇ ਤਾਂ ਸ਼ਾਇਦ ਵਾਕਆਊਟ ਵੀ ਉਸ ਦੇ ਵਿੱਚੋਂ ਇੱਕ ਵਾਰੀ ਕਰ ਗਏ ਸੀਗੇ। ਪਰ ਅੱਜ ਹੁਣ ਜਿਹੜਾ ਲੇਟੈਸਟ ਬਿਆਨਾਂ ਦੇ ਮੁਤਾਬਕ ਜੇਡੀ ਵੈਂਸ ਉਹਨਾਂ ਨੇ ਇਹ ਕਿਹਾ ਆ ਵੀ ਗ੍ਰੇਟ ਪ੍ਰੋਗਰੈਸ ਹੋਈ ਆ ਫਾਈਨਲ ਡੀਲ ਵੱਲ ਨੂੰ ਕਦਮ ਚੱਕਣ ਦੇ ਲਈ। ਸੋ ਕਹਿੰਦੇ ਵੀ ਗ੍ਰੇਟ ਪ੍ਰੋਗਰੈਸ ਆ ਨੈਗੋਸ਼ੀਏਸ਼ਨ ਦੇ ਵਿੱਚ ਈਰਾਨ ਦੇ ਨਾਲ। ਉੱਥੇ ਜਿਹੜੇ ਪਾਕਿਸਤਾਨੀ ਪ੍ਰਧਾਨ ਮੰਤਰੀ ਤੇ ਕਤਰ ਦੇ ਜਿਹੜੇ ਲੀਡਰਸ ਆ ਉਹ ਵੀ ਪਹੁੰਚੇ ਹੋਏ ਸੀ। ਈਰਾਨ ਦੇ ਜਿਹੜੇ ਟੌਪ ਨੈਗੋਸ਼ੀਏਟਰ ਆ ਸਵਿਟਜ਼ਰਲੈਂਡ ਦੇ ਵਿੱਚ ਤਹਿਰਾਨ ਦੇ ਤਰਫੋਂ ਜਿਹੜੇ ਉੱਥੇ ਪਹੁੰਚੇ ਸੀ, 18 ਘੰਟੇ ਕਹਿੰਦੇ ਵੀ ਗੱਲਬਾਤ ਉਹਨਾਂ ਦੀ ਉੱਥੇ ਚੱਲਦੀ ਜਿਹੜੀ ਉਹ ਰਹੀ ਆ। ਵਿੱਚੇ ਜਿਹੜੇ ਮੀਡੀਏਟਰਸ ਵਿੱਚੇ ਹੀ ਨਾਲ ਜਿਹੜੇ ਉਹ ਯੂਐਸ ਦੇ ਜਿਹੜੇ ਉਪ ਰਾਸ਼ਟਰਪਤੀ ਆ ਜੇਡੀ ਵੈਂਸ ਉਹਨਾਂ ਦੇ ਨਾਲ। ਗਲੀਫ ਬਾਗ ਜਿਹੜੇ ਈਰਾਨ ਦੇ ਪਾਰਲੀਮੈਂਟ ਦੇ ਹੈਡ ਨੇ ਤੇ ਜਿਹੜੇ ਫੋਰਨ ਮਿਨਿਸਟਰ ਅਰਾਗਚੀ ਆ, ਉਹ ਕਹਿੰਦੇ ਵੀ ਹੁਣ ਇਸ ਤੋਂ ਬਾਅਦ ਚ ਓਮਾਨ ਦੇ ਵੱਲ ਨੂੰ ਟਰੈਵਲ ਕਰਨਗੇ ਸਟੇਟ ਆਫ ਹਾਰਮੁਜ਼ ਨੂੰ ਲੈ ਕੇ। ਟਰੰਪ ਉਹਨਾਂ ਨੇ ਬਿਆਨ ਜਿਹੜਾ ਸਟੇਟ ਆਫ ਹਾਰਮੁਜ਼ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਦੇ ਦਿੱਤਾ ਸੀਗਾ ਵੀ ਇਹਨਾਂ ਨੇ ਬੰਦ ਕਾਤੇ ਕੀਤਾ, ਵੀ ਇਹ ਨਾ ਹੋਵੇ ਵੀ ਤੁਸੀਂ ਵਾਪਸ ਹੀ ਜਿਹੜਾ ਉਹ ਨਾ ਪਹੁੰਚੋ। ਉਸ ਤੋਂ ਬਾਅਦ ਚ ਇਹ ਸੁਣਨ ਚ ਆਇਆ ਸੀਗਾ ਵੀ ਮੀਟਿੰਗ ਦੇ ਵਿੱਚੋਂ ਈਰਾਨ ਵਾਲੇ ਜਿਹੜੇ ਉਹ ਉੱਠ ਕੇ ਆ ਗਏ ਸੀਗੇ। ਉਧਰ ਕਤਰ ਨੇ ਐਲਾਨ ਕੀਤਾ ਵੀ ਜਿਹੜੇ ਸਮਝੌਤੇ ਦੇ ਤਹਿਤ 6 ਬਿਲੀਅਨ ਯੂਐਸ ਡਾਲਰਸ ਉਹ ਈਰਾਨ ਨੂੰ ਜਿਹੜੇ ਉਹ ਦਿੱਤੇ ਜਾ ਰਹੇ ਆ ਪ੍ਰੀਲਿਮਿਨਰੀ। ਜਿੱਦਾਂ ਕਹਿੰਦੇ ਹੁੰਦੇ ਨਾ ਵੀ ਪੂਰੀ ਰਾਸ਼ੀ ਦੇਣ ਤੋਂ ਪਹਿਲਾਂ ਸਾਈ ਦਿੱਤੀ ਜਾਂਦੀ ਆ ਡੀਲ ਤੋਂ ਪਹਿਲਾਂ। ਸੋ ਕਤਰ ਦੇ ਦੁਆਰਾ ਕਹਿੰਦੇ ਵੀ ਹੁਣ ਇਹਨਾਂ ਨੂੰ 6 ਬਿਲੀਅਨ ਡਾਲਰ ਜਿਹੜੇ ਉਹ ਦਿੱਤੇ ਜਾਣਗੇ, ਸਿਰਫ ਇਸੇ ਲਈ ਵੀ ਕਿਉਂਕਿ ਇਹ ਟਾਕਸ ਦੇ ਵਿੱਚ ਉੱਥੇ ਗੱਲਬਾਤ ਕਰਨ ਦੇ ਲਈ ਪਹੁੰਚ ਚੁੱਕੇ ਹੈਗੇ ਆ। ਸੋ ਯੂਐਸ ਤੇ ਕਤਰ ਵਾਲੇ ਦੇਖ ਰਹੇ ਆ ਵੀ ਇਹਨਾਂ ਦੇ ਜਿਹੜੇ ਫਰੋਜ਼ਨ ਐਸੈਟਸ ਆ ਉਹਨਾਂ ਨੂੰ ਈਰਾਨ ਨੂੰ ਕਿੱਦਾਂ ਜਿਹੜੇ ਉਹ ਪਹੁੰਚਾਏ ਜਾ ਸਕਦੇ ਹੈਗੇ ਆ। ਪਰ ਹਰਜੋਤ ਸਿੰਘ ਜੀ ਮੀਟਿੰਗ ਹੋਈ ਆ, ਹਰ ਇੱਕ ਦੁਨੀਆ ਦੀ ਜਿਹੜੀ ਉਹ ਨਜ਼ਰ ਆ ਇਸ ਦੇ ਉੱਤੇ ਲੱਗੀ ਹੋਈ ਆ ਵੀ ਅੱਗੇ ਕੀ ਬਣਨ ਜਾ ਰਿਹਾ ਹੈਗਾ। ਇੱਕ ਜਿਹੜੀ ਹਾਈ ਲੈਵਲ ਕਮੇਟੀ ਹੈ ਸੈਟਅਪ ਹੋਈ ਹੈਗੀ ਆ, ਜੋ ਪੋਲੀਟੀਕਲ ਓਵਰਸਾਈਟ ਮੀਡੀਏਸ਼ਨ ਦੇ ਵਿੱਚ, ਜਿਹਦੇ ਵਿੱਚ ਕਤਰ, ਪਾਕਿਸਤਾਨ ਇਹਨਾਂ ਸਾਰਿਆਂ ਨੇ ਜੁਆਇੰਟ ਸਟੇਟਮੈਂਟ ਵੀ ਜਾਰੀ ਕੀਤੀ ਹੈਗੀ ਆ। ਇਹਦੇ ਵਿੱਚ ਜੋ ਰੋਡ ਮੈਪ ਹੋਊਗਾ ਆਉਣ ਵਾਲੇ 60 ਦਿਨਾਂ ਦੇ ਵਿੱਚ ਉਹ ਡਿਸਕਸ ਹੋਊਗਾ। ਪਰ ਜੋ ਮੀਟਿੰਗ ਪਹਿਲਾਂ ਸ਼ੁਰੂਆਤ ਕਾਫੀ ਟੈਂਸ ਰਹੀ, ਕਿਉਂਕਿ ਈਰਾਨ ਦੇ ਜੋ ਪਹੁੰਚੇ ਹੋਏ ਸੀ ਲੀਡਰ, ਉਹਨਾਂ ਨੇ ਅਮਰੀਕਾ ਦੇ ਜਿਹੜੇ ਹੈਗੇ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ, ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੇ ਹੱਥ ਨਹੀਂ ਮਿਲਾਏ ਹੈਗੇ। ਸੋ ਉਹਨਾਂ ਨੂੰ ਲੱਗਦਾ ਸੀ ਪਹਿਲਾਂ ਹੱਥ ਮਿਲਾ ਕੇ ਗੱਲਬਾਤ ਸ਼ੁਰੂ ਕਰਾਂਗੇ, ਪਰ ਉਸੇ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਸਟੇਟਮੈਂਟ ਆ ਗਈ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਤੇ ਉਹ ਕਹਿੰਦੇ ਵੀ ਇਹ ਅਸੀਂ ਤਾਂ ਚੱਲੇ ਆ, ਅਸੀਂ ਕੋਈ ਗੱਲਬਾਤ ਨਹੀਂ ਕਰਨੀ ਹੈਗੀ। ਤਾਂ ਇੱਕ ਟਾਈਮ ਤੇ ਤਾਂ ਖਬਰਾਂ ਇਹ ਆ ਗਈਆਂ ਸੀ ਵੀ ਈਰਾਨ ਦੀ ਟੀਮ ਉੱਥੋਂ ਛੱਡ ਕੇ ਚੱਲ ਗਈ ਹੈਗੀ ਆ। ਪਰ ਹੁਣ ਜੋ ਲੇਟੈਸਟ ਖਬਰਾਂ ਇਹ ਆ ਰਹੀਆਂ ਵੀ ਯੂਐਸ ਦੇ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਉਹਨਾਂ ਨੇ ਇਹ ਕਿਹਾ ਵੀ ਸਾਡੀ ਜਿਹੜੀ ਮੀਟਿੰਗ ਆ ਉਹ ਲਗਭਗ 18 ਘੰਟੇ ਚੱਲੀ ਹੈਗੀ ਆ। ਸੋ ਹੋਪਫੁਲੀ ਇਹਦੇ ਵਿੱਚੋਂ ਜਿਹੜਾ ਕੋਈ ਨਾ ਕੋਈ ਪੋਜ਼ਿਟਿਵ ਰਿਜ਼ਲਟ ਆਊਗਾ। ਪਰ ਜੋ ਵੀ ਜਿਹੜੀਆਂ ਫੋਟੋਆਂ ਆ ਰਹੀਆਂ ਹੈਗੀਆਂ ਉਹਨਾਂ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਤੇ ਜਿਹੜੇ ਕਤਰ ਦੇ ਲੀਡਰ ਹੈਗੇ ਆ ਉਹੀ ਸੀਗੇ। ਈਰਾਨ ਵਾਲਿਆਂ ਨੇ ਜਿਹੜੀ ਆਪਣੀ ਕਿਸੇ ਤਰ੍ਹਾਂ ਦੀ ਜਿਹੜੀ ਫੋਟੋ ਆ ਉਹ ਜਾਰੀ ਨਹੀਂ ਕੀਤੀ ਇਹਨਾਂ ਦੇ ਨਾਲ, ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਉਹਨਾਂ ਦੇ ਨਾਲ। ਹਾਲਾਂਕਿ ਉਹਨਾਂ ਦੀਆਂ ਕੁਝ ਫੋਟੋਆਂ ਜਿਹੜੀਆਂ ਆ ਕਤਰ ਦੇ ਲੀਡਰ ਤੇ ਜੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਦੇ ਨਾਲ ਆਈਆਂ ਹੈਗੀਆਂ। ਈਰਾਨ ਵਾਲੇ ਇਹ ਕਹਿ ਰਹੇ ਆ ਵੀ ਜਿਹੜੀ ਆ ਯੂਰੇਨੀਅਮ ਇਨਰਿਚਮੈਂਟ ਪ੍ਰੋਗਰਾਮ ਆ ਉਹ ਸਾਡਾ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ।
ਸੋ ਉਹ ਅਮਰੀਕਾ ਵਾਲਿਆਂ ਨੇ ਪੂਰਾ ਉਹਨੂੰ ਇਸ਼ੂ ਬਣਾਇਆ ਵੀ ਨਹੀਂ ਟੋਟਲੀ ਖਤਮ ਕਰੋ। ਉਹ ਕਹਿੰਦੇ ਵੀ ਅਸੀਂ ਬੰਬ ਬਣਾਉਣ ਲਈ ਨਹੀਂ ਬਣਾਉਣਾ, ਅਸੀਂ ਤਾਂ ਆਪਣੇ ਜਿਹੜੇ એનર્ਜੀ ਦੇ ਲਈ ਇਸ ਨੂੰ ਬਣਾ ਰਹੇ ਹਾਂ, ਪਰ ਅਸੀਂ ਅਲਾਓ ਕਰਾਂਗੇ ਜੋ ਵੀ ਕੋਈ ਇੰਟਰਨੈਸ਼ਨਲ ਇੰਸਪੈਕਟਰ ਆਉਂਦੇ ਹੈਗੇ IAEA ਦੇ ਇੰਟਰਨੈਸ਼ਨਲ ਐਟੋਮਿਕ એનર્ਜੀ ਜਿਹੜਾ UN ਦਾ ਨਿਊਕਲੀਅਰ ਵਾਚਡੌਗ ਹੈਗਾ ਆ, ਤੇ ਉਹ ਕਹਿੰਦੇ ਵੀ ਸਾਡੇ ਲਈ ਕੋਈ ਪ੍ਰੋਬਲਮ ਨਹੀਂ, ਉਹ ਆ ਕੇ ਸਾਨੂੰ ਚੈੱਕ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਸੋ ਹੁਣ ਅਗਲਾ ਜਿਹੜਾ ਹਰਜੋਤ ਸਿੰਘ ਜੀ 60 ਦਿਨਾਂ ਦਾ ਜਿਹੜਾ ਰੋਡ ਮੈਪ ਆ, ਵੀ 60 ਦਿਨਾਂ ਦੇ ਵਿੱਚ ਜਿਹੜੀ ਗੱਲਬਾਤ ਸਮਝੌਤੇ ਜਿਹੜੇ ਉਹ ਕਰਨੇ ਆ, ਉਸ ਦੇ ਉੱਤੇ ਸਹਿਮਤੀ ਜਿਹੜੀ ਉਹ ਲੱਗ ਰਹੀ ਆ। ਈਰਾਨ ਵਾਲੇ ਕਹਿ ਰਹੇ ਵੀ ਕਹਿੰਦੇ ਵੀ ਸਾਡਾ 100 ਤੋਂ 120 ਬਿਲੀਅਨ ਡਾਲਰ ਫਰੀਜ਼ ਕੀਤਾ ਹੋਇਆ ਆ, ਤੇ ਉਹ ਸਾਨੂੰ ਜਿਹੜਾ ਇੰਟਰਨੈਸ਼ਨਲ ਅਕਾਊਂਟਸ ਦੇ ਵਿੱਚ ਜਿਹੜੀ ਸਾਡੀ ਮਨੀ ਆ, ਉਹ ਸਾਨੂੰ ਮਿਲਣੀ ਚਾਹੀਦੀ ਹੈਗੀ ਆ। ਹੋ ਸਕਦਾ ਹਰਜੋਤ ਸਿੰਘ ਜੀ ਜਿਹੜਾ 300 ਬਿਲੀਅਨ ਡਾਲਰ ਆਖਿਆ ਜਾ ਰਿਹਾ ਇਹਨਾਂ ਨੂੰ ਫਾਈਨੈਂਸਿੰਗ ਕਰਕੇ ਦੇਣੀ ਆ, ਹੋ ਸਕਦਾ ਉਹਦੇ ਵਿੱਚੋਂ ਜਿਹੜਾ ਇਹਨਾਂ ਦਾ ਆਪਣਾ ਹੀ ਫਰੀਜ਼ ਕੀਤਾ ਮਨੀ ਉਹ ਇਹਨਾਂ ਨੂੰ ਦੇ ਕੇ ਉਸ ਦੀ ਜਿਹੜੀ ਭਰਪਾਈ ਜਾਂ ਪੂਰਤੀ ਜਿਹੜੀ ਉਹ ਕੀਤੀ ਜਾ ਸਕਦੀ ਆ। ਸੋ ਜੂਨ ਮਹੀਨੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦਾ ਸਮਝੌਤਾ ਹੋਇਆ ਸੀ, MOU ਸਾਈਨ ਹੋਇਆ ਸੀਗਾ। ਅਜੇ ਹਰਜੋਤ ਸਿੰਘ ਜੀ ਉੱਥੇ ਜਿਹੜੇ ਸ਼ਹਬਾਜ਼ ਸ਼ਰੀਫ ਆ ਉਹ ਪ੍ਰਸ਼ੰਸਾ ਹੀ ਕਰ ਰਹੇ ਸੀਗੇ ਧਿਰਾਂ ਦੀ, ਜਿਨ੍ਹਾਂ 'ਚ ਟਰੰਪ ਦਾ ਵੀ ਸੀ ਨਾਮ ਸੀਗਾ, ਤੇ ਉਸੇ ਦਰਮਿਆਨ ਹੀ ਟਰੰਪ ਹੋਣਾ ਦਾ ਉਹ ਜਿਹੜਾ ਟਵੀਟ ਨੇ ਇੱਕਦਮ ਪੂਰੀ ਤਰ੍ਹਾਂ ਜਿਹੜੀ ਆ ਉੱਥੇ ਹਲਚਲ ਜਿਹੜੀ ਉਹ ਮਚਾ ਦਿੱਤੀ ਸੀਗੀ। ਹਜ਼ਬੁੱਲਾ ਪ੍ਰੌਕਸੀਜ਼ ਨੂੰ ਲੈ ਕੇ ਉਹਦਾ ਕਾਫੀ ਜ਼ਿਆਦਾ ਜ਼ੋਰ ਇਸ ਟਾਈਮ ਈਰਾਨ ਦੇ ਉੱਤੇ ਪਾਇਆ ਜਾ ਰਿਹਾ ਆ ਵੀ ਭਾਈ ਤੁਸੀਂ ਇਹਨਾਂ ਦੀ ਸਪੋਰਟ ਕਰਨੀ ਜਿਹੜੀ ਉਹ ਬੰਦ ਕਰੋ। ਜਿੱਦਣ MOU ਸਾਈਨ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਟੇਟ ਆਫ ਹਾਰਮੁਜ਼ ਚੋਂ 13-14 ਜਿਹੜੀਆਂ ਸ਼ਿਪਸ ਆ ਉਹ ਲੰਘੀਆਂ, ਪਰ ਉਸ ਤੋਂ ਬਾਅਦ 'ਚ ਫੇਰ ਕਹਿੰਦੇ ਜਿਹੜਾ ਸਟੇਟ ਆਫ ਹਾਰਮੁਜ਼ ਬੰਦ ਕਰ ਦਿੱਤਾ, 2-3 ਹੀ ਜਿਹੜੀਆਂ ਉਹ ਲੰਘ ਸਕੀਆਂ। ਇਸੇ ਲਈ ਹਰਜੋਤ ਸਿੰਘ ਜੀ ਤੁਸੀਂ ਕੁਝ ਦਿਨ ਪਹਿਲਾਂ ਪਿਛਲੇ ਵੀਕ 'ਚ ਇੱਕ ਰਿਪੋਰਟ ਸਾਂਝੀ ਕੀਤੀ ਸੀ, ਜਿਸ ਦੇ ਵਿੱਚ ਸ਼ਿਪਿੰਗ ਵਾਲੇ ਜਿਹੜੇ ਐਕਸਪਰਟਸ ਆ ਉਹ ਕਹਿ ਰਹੇ ਸੀਗੇ ਵੀ ਇਹ ਸਾਲ ਦੇ ਅਖੀਰ ਤੱਕ ਮਸਾਂ ਜਾ ਕੇ ਜਿਹੜਾ ਉੱਥੋਂ ਮੁੜ ਕੇ ਜਿਹੜਾ ਤੇਲ ਦੀ ਆਵਾਜਾਈ ਆ ਜਾਂ ਕਹਿ ਲਓ ਵੀ ਸ਼ਿਪਸ ਦੀ ਆਵਾਜਾਈ ਆ ਉਹ ਪੂਰੀ ਤਰ੍ਹਾਂ ਠੀਕ ਜਿਹੜੀ ਉਹ ਹੋਵੇਗੀ। ਸੋ ਲੇਟੈਸਟ ਨੈਗੋਸ਼ੀਏਸ਼ਨ ਦੇ ਵਿੱਚ JD ਵੈਂਸ ਉਹਨਾਂ ਦੇ ਮੁਤਾਬਕ ਬਹੁਤ ਵਧੀਆ ਪ੍ਰੋਗਰੈਸ ਹੋਈ ਆ, ਤੇ ਬਹੁਤ ਵਧੀਆ ਫਾਊਂਡੇਸ਼ਨ ਕਹਿੰਦੇ ਆ ਵੀ ਉਹ ਰੱਖੀ ਜਿਹੜੀ ਉਹ ਜਾ ਚੁੱਕੀ ਆ। US ਦੇ ਜਿਹੜੇ ਟ੍ਰੈਜਰੀ ਡਿਪਾਰਟਮੈਂਟ ਆ ਉਹਨਾਂ ਨੇ ਜਰਨਲ ਲਾਇਸੈਂਸ ਈਰਾਨ ਨੂੰ ਇਸ਼ੂ ਕੀਤਾ ਆ ਵੀ ਉਹ ਪ੍ਰੋਡਕਸ਼ਨ ਡਿਲੀਵਰੀ ਤੇ ਜਿਹੜਾ ਕਰੂਡ ਆਇਲ ਆ ਉਸ ਦੀ ਸੇਲ ਜਿਹੜੀ ਉਹ ਕਰ ਸਕਣ। ਪੈਟਰੋਕੈਮੀਕਲ ਤੇ ਪੈਟਰੋਲੀਅਮ ਪ੍ਰੋਡਕਟਸ ਜਿਹੜੇ ਇਰਾਨੀਅਨ ਓਰੀਜਨ ਦੇ ਆ 21 ਅਗਸਤ ਤੱਕ। ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਗੱਲਬਾਤ ਆ ਉਸ ਨੂੰ ਬਹੁਤ ਜ਼ਿਆਦਾ ਅਹਿਮ ਦੱਸਿਆ ਆ। US ਤੇ ਈਰਾਨ ਦੇ ਵਿੱਚ ਇਹ ਕਤਰ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਦਾ ਬਿਆਨ ਸੀਗਾ। ਇਸ ਤੋਂ ਬਾਅਦ ਦੇ ਵਿੱਚ ਈਰਾਨ ਦਾ ਜਿਹੜੇ ਪ੍ਰੈਜ਼ੀਡੈਂਟ ਪਜ਼ਿਸ਼ਕੀਅਨ ਆ ਉਹ ਇੱਕ ਦਿਨ ਦੇ ਦੌਰੇ ਲਈ ਪਾਕਿਸਤਾਨ ਨੂੰ ਕੱਲ ਨੂੰ ਮੰਗਲਵਾਰ ਨੂੰ ਜਿਹੜਾ ਉਹ ਜਾਣਗੇ। ਸੀਜ਼ ਫਾਇਰ ਕਹਿੰਦੇ ਵੀ ਤਕਰੀਬਨ ਲੈਬਨਾਨ ਦੇ ਵਿੱਚ ਦੇਖੀ ਜਿਹੜੀ ਉਹ ਗਈ ਆ, ਲਾਰਜਲੀ ਹੈਲਡ ਰਹੀ ਆ, ਬਰਕਰਾਰ ਜਿਹੜੀ ਉਹ ਰਹੀ ਆ। ਹੌਸਟਿਲਿਟੀਜ਼ ਇੱਕ ਦੂਜੇ ਤੇ ਰਾਕਟ ਚਲਾਉਣੇ ਤੇ ਉਧਰੋਂ 에ਅਰ ਸਟ੍ਰਾਈਕਸ ਹੋਣੀਆਂ, ਉਹਦੇ ਨਾਲ ਜਿਹੜਾ ਖਤਰਾ ਇਸ ਦਾ ਬਣਿਆ ਹੋਇਆ ਸੀਗਾ। ਨੇਤਨਯਾਹੂ ਨੇ ਕਿਹਾ ਵੀ ਉਹਨਾਂ ਨੇ ਇਜ਼ਰਾਈਲੀ ਆਰਮੀ ਨੂੰ ਕਿਹਾ ਆ ਵੀ ਕੁਝ ਵੀ ਚੇਂਜ ਨਹੀਂ ਹੋਇਆ, ਟਰੂਪਸ ਨੂੰ ਕਿਹਾ ਵੀ ਕੁਝ ਵੀ ਚੇਂਜ ਨਹੀਂ ਹੋਇਆ, ਕਿਸੇ ਤਰੀਕੇ ਦੀ ਤੁਹਾਡੇ ਉੱਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਪਰ ਇੱਧਰੋਂ ਅਮਰੀਕਾ ਵਾਲੇ ਲਗਾਤਾਰ ਜ਼ੋਰ ਪਾ ਰਹੇ ਆ ਕਿਉਂਕਿ MOU ਦੇ ਵਿੱਚ ਜਿਹੜਾ ਪਹਿਲਾ ਹੀ ਪੁਆਇੰਟ ਆ ਉਹਦੇ ਵਿੱਚ ਸੀਜ਼ ਫਾਇਰ ਦੀ ਜਿਹੜੀ ਇਸ ਦੇ ਵਿੱਚ ਗੱਲ ਸੀ, ਜੋ ਲਬਨਾਨ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਆ। ਲਬਨਾਨ ਅੱਖਰ ਮੁਲਕ ਦਾ ਨਾਮ 3 ਵਾਰੀ ਉਸ ਪੈਰਾਗ੍ਰਾਫ ਦੇ ਵਿੱਚ ਵਰਤਿਆ ਜਿਹੜਾ ਹੋ ਗਿਆ ਆ। ਸੋ ਹੁਣ ਦੇਖਦੇ ਆ ਵੀ ਨੇਤਨਯਾਹੂ ਇਸ ਦੇ ਸਾਈਡ ਤੋਂ ਕਿੱਦਾਂ ਲੰਘਣ ਦੀ ਜਿਹੜੀ ਉਹ ਕੋਸ਼ਿਸ਼ ਕਰ ਸਕਦੇ ਆ, ਤੇ ਸਟ੍ਰੇਟ ਆਫ ਹਾਰਮੁਜ਼ ਦਾ ਮੇਨ ਜਿਹੜਾ ਮੁੱਦਾ ਉਹ ਨਾਲ ਦੇ ਨਾਲ ਹੋਊਗਾ। ਇੱਧਰੋਂ US ਦੇ ਜਿਹੜੇ ਸੈਕਟਰੀ ਸਟੇਟ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹ ਬਹਿਰੀਨ, ਕੁਵੈਤ ਤੇ UAE ਨੂੰ ਉੱਥੇ ਕੱਲ ਨੂੰ ਜਿਹੜੇ ਉਹ ਜਾਣਗੇ, ਜਿੱਥੇ GCC ਦੀ ਜਿਹੜੀ ਮੀਟਿੰਗ ਆ, ਜਿਹੜੇ ਗਲਫ ਕੰਟਰੀਜ਼ ਦੀ ਕੋਲੀਸ਼ਨ ਆ ਉਹ ਮੀਟਿੰਗ ਨੂੰ ਜਿਹੜਾ ਉਹ ਅਟੈਂਡ ਕਰਨ ਜਾ ਰਹੇ ਆ, ਜਿਸ ਦੇ ਵਿੱਚ ਜਿਹੜਾ MOU ਈਰਾਨ ਦੇ ਨਾਲ ਸਾਈਨ ਹੋਇਆ ਤੇ ਸਟੇਟ ਆਫ ਹਾਰਮੁਜ਼ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਕੀਤੀ ਜਿਹੜੀ ਉਹ ਜਾਵੇਗੀ। ਸੋ ਇਸ ਟਾਈਮ ਕਾਫੀ ਕੁਛ ਜਸਟ ਟੂ ਮੈਨੀ ਮੂਵਿੰਗ ਪਾਰਟਸ, ਕਾਫੀ ਕੁਛ ਜਿਹੜਾ ਇੱਧਰ ਖੱਬੇ ਸੱਜੇ ਹੋ ਰਿਹਾ ਆ। ਸੋ ਆਪਾਂ ਤੁਹਾਨੂੰ ਹਮੇਸ਼ਾ ਇਸ ਦੇ ਨਾਲ ਅਪਡੇਟ ਕਰਦੇ ਰਹਾਂਗੇ।